वेलकम बैक टू न्यूज़ टीवी फॉर ब्रेक। दोबारा से गलबात करांगे सरदार रेशम सिंह जी, श्रोमणी अकाली दल अमृतसर के अमेरिका यूनिट के सीनियर वाइस प्रेजिडेंट जिहड़े कि इस वेले साडे वेकर्सफील्ड कैलिफोर्निया तो फोन लाइन पर जुड़ चुके हैं। जी वीर जी, वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह जी। ਵੀਰ ਜੀ, ਅੱਜ ਤੁਹਾਨੂੰ ਅਸੀਂ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਹੋਰ ਵੀ ਮੁੱਦਿਆਂ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਉਪ ਚੋਣਾਂ ਹੋ ਕੇ ਹਟੀਆਂ ਨੇ, ਬਾਈ ਇਲੈਕਸ਼ਨ ਹੋ ਕੇ ਹਟੀਆਂ ਨੇ, ਤੁਸੀਂ ਇਹਨਾਂ ਚੋਣ ਨਤੀਜਿਆਂ ਨੂੰ ਕਿਵੇਂ ਵੇਖਦੇ ਹੋ? ਆਲਸੋ ਤੁਹਾਨੂੰ ਕੀ ਲੱਗਦਾ ਕਿ ਫਿਊਚਰ ਦੇ ਵਿੱਚ ਇਹਨਾਂ ਚੋਣਾਂ ਦੇ ਕੀ ਪ੍ਰਭਾਵ ਹੋਣਗੇ? ਇਹਦੇ ਨਾਲ ਇੱਕ ਬਹੁਤ ਵਧੀਆ ਮੈਸੇਜ ਗਿਆ ਜੀ, ਖਾਸ ਕਰ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ ਜੀ, ਕਿਉਂਕਿ ਕਿਸੇ ਵੀ ਪਾਰਟੀ ਦੀ ਜਿਹੜੀ ਹੈ ਸੈਂਟਰ ਦੇ ਵਿੱਚ ਸਟੇਬਿਲਿਟੀ ਜਿਹੜੀ ਹੈ ਉਹ ਘੱਟ ਗਿਣਤੀਆਂ ਲਈ ਬਹੁਤ ਖਤਰਨਾਕ ਹੈ। ਹਾਂਜੀ, ਤੋ ਜਿਸ ਤਰੀਕੇ ਨਾਲ ਅਲੱਗ-ਅਲੱਗ ਸਟੇਟਾਂ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਹਾਰੀ ਹੈ ਜਾਂ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਜੀ, ਉਹ ਜਿਹੜੀਆਂ ਘੱਟ ਗਿਣਤੀਆਂ ਖਾਸ ਕਰ ਸਿੱਖਾਂ ਲਈ ਇੱਕ ਬਹੁਤ ਵਧੀਆ ਇਹ ਚੰਗੇ ਫਿਊਚਰ ਦੀ ਆਸ ਹੈ। ਹਾਂਜੀ, ਤੇ ਜਿੰਨੀ ਅਨਸਟੇਬਿਲਿਟੀ ਸੈਂਟਰ 'ਚ ਰਹੂਗੀ ਉਨਾ ਹੀ ਸਿੱਖਾਂ ਲਈ ਇਹ ਬਹੁਤ ਜ਼ਿਆਦਾ ਬਿਹਤਰ ਹੈ, ਜਾਂ ਉਹ ਇੱਦਾਂ ਲਾ ਲਈਏ ਕਿ ਜਿਹੜੀਆਂ ਸੰਘਰਸ਼ ਕਰ ਰਹੀਆਂ ਕੌਮਾਂ ਉਹਨਾਂ ਲਈ ਬਹੁਤ ਚੰਗਾ ਸੁਨੇਹਾ ਹੈ। ਜੀ ਜੀ, ਤੇ ਵੀ ਜੀ, ਡੂ ਯੂ ਥਿੰਕ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਇੰਡੀਆ ਦੇ ਵਿੱਚ ਲੋਕ ਨੇ, ਜਿਸ ਤਰ੍ਹਾਂ ਮੋਦੀ ਦੀ ਵੇਵ ਚੱਲੀ ਸੀ ਇੱਕਦਮ ਹੁਣ ਪੁੱਠੀ ਪੈਣ ਲੱਗ ਪਈ ਹੈ, ਲੋਕਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਾਫੀ ਅਵੇਅਰਨੈਸ ਆ ਗਈ, ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਫੇਕ ਲੀਡਰ ਨੇ ਇਹ ਫੇਕ ਨਾਅਰੇ ਲਗਾਉਂਦੇ ਨੇ ਇੰਡੀਆ ਦੇ ਵਿੱਚ ਕਿ ਚੰਗਾ ਵਕਤ ਆਏਗਾ, ਪਰ ਚੰਗਾ ਵਕਤ ਕਦੀ ਆਉਣਾ ਨਹੀਂ ਹੈਗਾ ਲੀਡਰ? ਡੂ ਯੂ ਥਿੰਕ ਪੀਪਲ ਆਰ ਗੈਟਿੰਗ ਅਵੇਅਰ ਆਫ ਆਲ ਦਿਸ? ਬਹੁਤ ਵਧੀਆ ਤੁਸੀਂ ਸਵਾਲ ਕੀਤਾ ਜੀ। ਇਹ ਤਾਂ ਮੈਂ ਸਮਝਦਾ ਕਿ ਭਾਵੇਂ ਅਸੀਂ ਬਾਹਰ ਬੈਠੇ ਸਾਨੂੰ ਕਈ ਤਰ੍ਹਾਂ ਪੰਜਾਬ ਦੇ ਹਾਲਾਤ ਦੇਖ ਕੇ ਨਿਰਾਸ਼ਾ ਵੀ ਹੁੰਦੀ ਹੈ ਜੀ, ਪਰ ਜਿਸ ਤਰੀਕੇ ਨਾਲ ਬੀਜੇਪੀ ਨੇ RSS ਨੇ ਪੂਰੇ ਹਿੰਦੁਸਤਾਨ ਦੇ ਵਿੱਚ ਭਗਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਤੁਸੀਂ ਲੇਟਲੀ ਦੇਖਿਆ ਸਕੂਲਾਂ ਦੇ ਵਿੱਚ ਕਿਵੇਂ ਧੱਕੇ ਨਾਲ ਮੋਦੀ ਦਾ ਭਾਸ਼ਣ ਸੁਣਾਉਣ ਦੀ ਗੱਲ ਕੀਤੀ ਗਈ ਹੈ, ਜਾਂ ਹੁਣ ਨਵੀਂ ਖਬਰ ਆ ਰਹੀ ਹੈ ਕਿ ਫੌਜ ਦਾ ਵੀ ਭਗਵਾਂ ਕਰਨ ਦੀਆਂ ਗੱਲਾਂ ਨੇ ਤੇ ਉਹਨਾਂ ਨੂੰ ਇੱਕ ਖਾਸ ਮੂਰਤੀ ਮੋਹਰੇ ਜਿਹੜਾ ਉਹਨਾਂ ਨੂੰ ਓਥ ਲੈਣੀ ਪਿਆ ਕਰੂਗੀ। ਏਦਾਂ ਦੀਆਂ ਅਫਵਾਹਾਂ ਜਿਹੜੀਆਂ ਛੱਡੀਆਂ ਜਾ ਰਹੀਆਂ ਨੇ, ਜਿਹੜੀਆਂ ਕੱਲ ਨੂੰ ਇਹ ਸੱਚ ਵੀ ਕਰ ਸਕਦੇ ਆ, ਪਰ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਹੈ ਤਾਂ ਇਹ ਗੱਲ ਮੰਨਣੀ ਪਊਗੀ ਕਿ ਹਾਂ ਲੋਕਾਂ ਨੇ ਉਹਨਾਂ ਦੇ ਜਿਹੜਾ ਇਹ ਏਜੰਡਾ ਹੈਗਾ RSS ਦਾ ਜਾਂ BJP ਦਾ ਜਾਂ ਮੋਦੀ ਦਾ ਕਿ ਜੇ ਹਿੰਦੁਸਤਾਨ में रहना तो हिंदू अपने आप को हिंदू कहना है, ਉਹ ਜੋ ਉਹਨਾਂ ਦਾ ਨਾਰਾ ਸੀਗਾ ਉਹ ਨਾਰਾ ਜਿਹੜਾ ਲੋਕਾਂ ਨੇ ਟੋਟਲੀ ਨਕਾਰਿਆ ਹੈਗਾ। ਹਾਂਜੀ ਜੀ, ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਬਾਕੀ ਮੁੱਦਿਆਂ ਵੱਲ ਆਉਂਦੇ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਕਸ਼ਮੀਰ ਵਿੱਚ ਆਏ ਹੜ੍ਹ RSS ਦੀ ਸ਼ਰਾਰਤ ਹਨ। ਇਹ ਵੀ ਵੇਖਣ ਵਿੱਚ ਆਇਆ ਕਿ ਜਿੱਥੇ ਸਿੱਖ ਕੌਮ ਖੁੱਲ੍ਹੇ ਦਿਲ ਨਾਲ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਹੈ, ਉੱਥੇ ਹਿੰਦੂਤਵੀ ਹਲਕਿਆਂ ਵੱਲੋਂ ਕਸ਼ਮੀਰੀਆਂ ਦੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ। ਇੱਥੋਂ ਤੱਕ ਕਿ ਉਜੈਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮਿਸਟਰ ਖੋਲ ਨੂੰ ਹਿੰਦੂਤਵੀ ਗੁੰਡਿਆਂ ਵੱਲੋਂ ਇਸ ਲਈ ਕੁੱਟਿਆ ਗਿਆ ਤੇ ਜ਼ਖਮੀ ਕੀਤਾ ਗਿਆ ਕਿਉਂਕਿ ਉਹਨਾਂ ਨੇ ਕਸ਼ਮੀਰੀਆਂ ਦੇ ਜਿਹੜੇ ਕਸ਼ਮੀਰ ਦੇ ਵਿੱਚ ਹੜ੍ਹ ਆਏ ਸੀਗੇ ਪੀੜਤਾਂ ਦੀ ਮਦਦ ਦੀ ਅਪੀਲ ਕੀਤੀ ਸੀਗੀ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਅਜੇ ਵੀ ਜੇ ਸਿੱਖਾਂ ਨੂੰ ਇਹਦੇ ਬਾਰੇ ਕੋਈ ਭੁਲੇਖਾ ਹੈਗਾ ਤਾਂ ਮੈਂ ਸਮਝਦਾ ਸਾਡੀ ਇਹ ਬਦਕਿਸਮਤੀ ਹੋਊਗੀ। ਜੋ ਕੁਛ ਹੈਦਰਾਬਾਦ 'ਚ ਹੋਇਆ, ਜੋ ਕੁਛ ਸਹਾਰਨਪੁਰ 'ਚ ਹੋਇਆ, ਉਹ ਤੋਂ ਹਿੰਦੂ ਤਵੀ ਏਜੰਡਾ ਜਿਹੜਾ ਬਿਲਕੁਲ ਕਲੀਅਰ ਸੀਗਾ ਕਿ ਉਹ ਸਿੱਖਾਂ ਤੇ ਮੁਸਲਮਾਨਾਂ ਨੂੰ ਲੜਾ ਕੇ ਮਰਵਾਉਣਾ ਚਾਹੁੰਦੇ ਆ, ਤੇ ਉਹ ਜਿਹੜੀ ਉਹਨਾਂ ਦੀ ਜਿਹੜੀ ਆ ਬਾਹਮਣ ਵਾਲੀ ਨੀਤੀ ਆ, ਪਾੜੋ ਤੇ ਰਾਜ ਕਰੋ ਵਾਲੀ ਗੱਲ ਜਿਹੜੀ ਸੀ ਉਹ ਆਪਣੀ ਜਿਹੜੀ ਉਹ ਰੱਖਣੀ ਚਾਹੁੰਦੇ ਆ। ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਪਿਛਲੇ 3 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਸਰਕਾਰ ਨੂੰ ਬਣੀ ਨੂੰ, ਨਾ ਭ੍ਰਿਸ਼ਟਾਚਾਰ ਇਹਨਾਂ ਦਾ ਕੰਟਰੋਲ ਹੋਇਆ, ਨਾ ਪ੍ਰਾਈਸਿਸ ਕੰਟਰੋਲ ਹੋਈਆਂ। ਟੋਟਲੀ ਇਹਨਾਂ ਦਾ ਜਿਹੜਾ ਇੱਕੋ ਇੱਕ ਏਜੰਡਾ ਹੈਗਾ ਜਿਹੜਾ ਕਿ ਜੇ ਇਹਨਾਂ ਨੇ ਜਿਹੜਾ ਵਿਪਰਵਾਦ ਹੈ ਉਹਨੂੰ ਕਿਵੇਂ ਪ੍ਰਚੰਡ ਕਰਨਾ, ਕਿਵੇਂ ਆਪਣੇ ਯੂਨਿਟ ਬਣਾਉਣੇ ਨੇ। ਪੰਜਾਬ ਦੇ ਵਿੱਚ ਥਾਂ ਦੇ ਉੱਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਹਨਾਂ ਨੂੰ, ਕਿਵੇਂ ਉਹ ਜਿਹੜਾ ਹੈਗਾ ਮੋਹਨ ਭਾਗਵਤ ਜਿਹੜਾ ਬਾਰ-ਬਾਰ ਪੰਜਾਬ 'ਚ ਜਾ ਰਿਹਾ ਹੈ, ਜਾਂ ਇਉਂ ਲਾ ਲਓ ਕਿ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਆਹ ਚੀਜ਼ਾਂ ਜਿਹੜੀਆਂ ਆ ਉਹ ਇਹਨਾਂ ਦੇ ਧਰਮ ਨੂੰ ਜਾਂ ਜਿਹੜੇ ਅਖੌਤੀ ਜਿਹੜੇ ਇਹਨਾਂ ਦੇ ਕਰਮ ਕਾਂਡ ਆ ਉਹਨਾਂ ਨੂੰ ਚੈਲੰਜ ਕਰਦੀਆਂ, ਉਹਨਾਂ ਨੂੰ ਟੋਟਲੀ ਟਾਰਗੇਟ ਕਰ ਰਹੇ ਆ। ਸਭ ਤੋਂ ਵੱਧ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਉਹ ਸਿੱਖਾਂ ਨੂੰ ਕੀਤਾ ਜਾ ਰਿਹਾ, ਸਿੱਖ ਧਰਮ ਨੂੰ ਕੀਤਾ ਜਾ ਰਿਹਾ। ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਸਿੱਖ ਧਰਮ ਦੇ ਖਿਲਾਫ, ਜਿਵੇਂ ਇੱਥੋਂ ਤੱਕ ਕਿ 10ਮ ਗ੍ਰੰਥ ਪੜ੍ਹਨ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ ਇਹਨਾਂ ਦੇ ਜਿਹੜੇ RSS ਦੇ ਜਿਹੜੇ ਲੀਡਰ ਹੈ। ਮੈਂ ਹੈਰਾਨ ਹੈ ਇਸ ਗੱਲ ਤੋਂ ਕਿ ਉਹ ਜਿਹੜੀ ਜਿਹੜਾ ਸੰਤ ਸਮਾਜ ਹੈ ਉਹਨਾਂ ਨੂੰ ਵੀ ਉਹ ਗੱਲਾਂ ਰਾਸ ਆਉਂਦੀਆਂ ਨੇ
ਜਿਹੜੇ ਸਾਡੇ ਜਥੇਦਾਰ ਨੇ ਉਹਨਾਂ ਨੂੰ ਵੀ ਉਹ ਗੱਲਾਂ ਰਾਸ ਆਉਂਦੀਆਂ ਨੇ, ਜਦੋਂ ਕਿ ਦੂਜੇ ਪਾਸੇ ਸਿੱਖੀ ਦਾ ਜਿਹੜਾ ਟੋਟਲੀ ਘਾਣ ਕੀਤਾ ਜਾ ਰਿਹਾ ਹੈ ਔਰ ਸਾਰਿਆਂ ਨੇ ਮੂੰਹ ਦੇ ਵਿੱਚ ਘੁੰਮਣੀਆਂ ਪਾਈਆਂ ਹੋਈਆਂ, ਕੋਈ ਇਸ ਏਜੰਡੇ ਤੇ ਨਹੀਂ ਬੋਲ ਰਿਹਾ ਕਿ ਇਹ ਸਿੱਖਾਂ ਦੇ ਆਪਣੇ ਅੰਦਰੂਨੀ ਮਸਲੇ ਹੈ। ਇਹਨਾਂ ਦੇ ਉੱਤੇ RSS ਦਾ ਬੋਲਣਾ, BJP ਦਾ ਬੋਲਣਾ ਇਹ ਜਿਹੜਾ ਬਿਲਕੁਲ ਮੁਨਾਸਿਬ ਨਹੀਂ ਹੈ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਆਈ ਵੁਡ ਲਾਈਕ ਟੂ ਆਸਕ ਕਿ ਜਿਸ ਤਰ੍ਹਾਂ ਸਾਨੂੰ ਫੇਸਬੁੱਕ ਤੇ ਮੈਸੇजेस ਆਇਆ ਸੀਗਾ ਕਿ ਜਿਸ ਤਰ੍ਹਾਂ ਸਰ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਕਸ਼ਮੀਰ ਜਿਹੜੇ ਹਾਰ ਆਏ ਨੇ ਇਹ RSS ਦੀ ਸ਼ਰਾਰਤ ਨੇ, I mean which basis he said that, like are these like floods are controlled by government? I would like to ask you that question. ਦੇਖੋ ਜੀ, ਜਿਸ ਤਰੀਕੇ ਨਾਲ ਉੱਥੇ ਜਿਵੇਂ ਜਿਹੜਾ ਹੜ੍ਹ ਆਏ ਆ, ਜਿਵੇਂ ਤੁਹਾਨੂੰ ਯਾਦ ਹੋਊਗਾ ਜਦੋਂ 1986-87 ਦੇ ਵਿੱਚ ਪੰਜਾਬ 'ਚ ਹੜ੍ਹ ਆਏ ਸੀਗੇ ਜੀ, ਤੇ ਪੂਰੇ ਦਾ ਪੂਰਾ ਪੰਜਾਬ ਜਿਹੜਾ ਉਹ ਪਾਣੀ ਦੇ ਵਿੱਚ ਡੁੱਬ ਗਿਆ ਸੀਗਾ। ਉਹਦੇ ਪਿੱਛੇ ਜਦੋਂ ਕਾਰਨ ਜਿਹੜੇ ਉਸ ਵੇਲੇ ਇਮੀਡੀਏਟਲੀ ਤਾਂ ਨਹੀਂ ਸੀ ਲੋਕਾਂ ਨੂੰ ਪਤਾ, ਪਰ ਬਾਅਦ 'ਚ ਪਤਾ ਲੱਗਿਆ ਕਿ ਪਾਣੀ ਇੱਕਦਮ ਛੱਡਿਆ ਗਿਆ ਪਿੱਛੋਂ ਜੀ। ਐਗਜ਼ੈਕਟਲੀ ਉਹੀ ਕਾਰਨ ਜਿਹੜੇ ਆ ਜੰਮੂ ਕਸ਼ਮੀਰ ਦੇ ਵਿੱਚ ਬਣੇ ਆ, ਕਿਉਂਕਿ ਉੱਥੇ ਉਹ ਜੰਮੂ ਕਸ਼ਮੀਰ ਦਾ ਟੋਟਲੀ ਉਹ ਸਫਾਇਆ ਚਾਹੁੰਦੇ ਆ ਜਿਹੜੇ BJP ਵਾਲੇ ਆ ਜਾਂ RSS ਵਾਲੇ ਆ, ਜਿੱਦਾਂ ਦਾ ਉਹਨਾਂ ਨੇ ਮਾਹੌਲ ਉੱਤੇ ਬਣਾਇਆ ਗਿਆ। ਇਹਦੇ ਪਿੱਛੇ ਇੱਕੋ ਇੱਕ ਗੱਲ ਜਿਹੜੀ ਹੈ, ਇੱਕੋ ਇੱਕ ਸੋਚ ਜਿਹੜੀ ਕੰਮ ਕਰ ਰਹੀ ਹੈ ਕਿ ਹਰ ਹੀਲੇ ਜਿਹੜੇ ਉਹ ਕਹਿੰਦੇ ਵੀ ਸਾਮ ਦਾਮ ਦੰਡ ਭੇਦ, ਉਹ ਚਾਰੇ ਤਰੀਕੇ ਵਰਤ ਕੇ ਜਿਹੜਾ ਬਾਹਮਣ ਹੈ ਉਹ ਦੂਜੀਆਂ ਕਮਿਊਨਿਟੀਜ਼ ਨੂੰ ਐਲੀਮੀਨੇਟ ਕਰ ਰਿਹਾ, ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ, ਤੁਸੀਂ ਕੁਐਸਚਨ ਦਾ ਜਵਾਬ ਦਿੱਤਾ, ਬਿਕੋਜ਼ ਇਹ ਕਾਫੀ ਸਾਰੇ ਫੇਸਬੁੱਕ ਮੈਸੇजेस ਸੀਗੇ, ਸੋ ਹੋਪਫੁਲੀ ਕਾਫੀ ਸਾਰੇ ਦਰਸ਼ਕਾਂ ਨੂੰ ਇਸ ਚੀਜ਼ ਤੇ ਕਲੈਰਿਟੀ ਹੋ ਗਈ ਹੋਗੇ। ਤੇ ਵੀਰ ਜੀ ਹੁਣ ਸਾਡੇ ਕੋਲ 3-4 ਮਿੰਟ ਰਹਿ ਗਏ ਨੇ, ਲੈਟਸ ਮੂਵ ਟੂ ਨੈਕਸਟ ਕੁਐਸਚਨ। ਜਿਸ ਤਰ੍ਹਾਂ 18 ਸਤੰਬਰ ਨੂੰ ਜਾਣੀ ਕਿ ਅੱਜ ਸਕਾਟਲੈਂਡ ਦੇ ਵਿੱਚ ਇੱਕ ਰੈਫਰੈਂਡਮ ਹੋ ਰਿਹਾ, ਜਿਸ ਦੇ ਵਿੱਚ ਸਕਾਟਲੈਂਡ ਦੇ ਲੋਕ ਇਹ ਡਿਸਾਈਡ ਕਰਨਗੇ ਕਿ ਉਹ ਇੰਗਲੈਂਡ ਰਹਿਣਾ ਚਾਹੁੰਦੇ ਨੇ ਜਾਂ ਫਿਰ ਆਪਣਾ ਅਲੱਗ ਆਜ਼ਾਦ ਦੇਸ਼ ਬਣਾਉਣਾ ਚਾਹੁੰਦੇ ਨੇ। ਤੁਸੀਂ ਇਸ ਰੈਫਰੈਂਡਮ ਦੇ ਖਿਆਲ ਦੇ ਨਾਲ ਭਾਰਤ ਦੇ ਵਿੱਚ ਜਿਹੜੀ ਆਜ਼ਾਦੀ ਲਈ ਲੜ ਰਹੀਆਂ ਕੌਮਾਂ ਜਿਵੇਂ ਕਿ ਸਿੱਖ ਹੋਣ, ਕਸ਼ਮੀਰ ਹੋਣ, ਨਾਗੇ ਹੋਣ ਜਾਂ ਸਾਮੀਆਂ ਦੇ ਸੰਘਰਸ਼ ਸੰਬੰਧੀ ਤੁਸੀਂ ਉਹਨਾਂ ਦੇ ਦੂਰ ਅਸੀਂ ਪ੍ਰਭਾਵ ਕੀ ਵੇਖਦੇ ਹੋ? What do you see future for us? ਹਾਂਜੀ, ਇਹਨੂੰ ਦੇਖ ਕੇ ਸਾਨੂੰ ਵੀ ਇੱਕ ਬਹੁਤ ਵੱਡੀ ਆਸ ਵੱਜੀ ਹੈ ਜੀ। ਜਿਵੇਂ ਤੁਸੀਂ ਦੇਖ ਰਹੇ ਹੋ ਕਿ 9/11 ਤੋਂ ਬਾਅਦ ਜਿਹੜਾ ਅਮਰੀਕਾ ਦੇ ਵਿੱਚ ਘਟਨਾ ਵਾਪਰੀ, ਉਸ ਤੋਂ ਬਾਅਦ ਜਿਹੜਾ ਹਰ ਇੱਕ ਕੌਮ ਜਿਹੜੀ ਆਪਣੀ ਆਜ਼ਾਦੀ ਦਾ ਸੰਘਰਸ਼ ਲੜ ਰਹੀ ਸੀ, ਉਹਨਾਂ ਨੂੰ ਸਾਰਿਆਂ ਨੂੰ ਉਸ ਟੈਰਰਿਜ਼ਮ ਦੇ ਜਿਹੜਾ ਉਹ ਕਿੱਟ ਥੱਲੇ ਉਹਨਾਂ ਨੇ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਨੇ ਜਿਹੜਾ ਦੇਖਣਾ ਸ਼ੁਰੂ ਕੀਤਾ ਹੈ। ਈਵਨ ਇੱਥੋਂ ਤੱਕ ਜਿਹੜੇ ਲੋਕ ਜਿਹੜੇ ਆਪਣੀ ਆਜ਼ਾਦੀ ਦੇ ਸੰਘਰਸ਼ ਵਾਸਤੇ ਲੜ ਰਹੇ ਸੀਗੇ, ਉਹਨਾਂ ਦਾ ਵੀ ਉਸ ਟੈਰਰਿਜ਼ਮ ਦੇ ਵਿੱਚ ਨਾਂ ਜਿਹੜਾ ਉਹ ਸ਼ਾਮਲ ਕੀਤਾ ਗਿਆ ਤੇ ਉਹਦੇ ਨਾਲ ਇੱਕ ਖਾਸ ਕਰ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਕੌਮਾਂ ਸੰਘਰਸ਼ ਕਰ ਰਹੀਆਂ ਸੀ ਆਜ਼ਾਦੀ ਦਾ, ਉਹਨਾਂ ਨੂੰ ਇੱਕ ਬਹੁਤ ਵੱਡੀ ਢਾਲ ਲੱਗੀ ਔਰ ਉਹਨਾਂ ਨੂੰ ਇੱਕ ਤਰ੍ਹਾਂ ਦਾ ਇੱਕ ਬਿਲਕੁਲ ਉਹਦੇ ਤੇ ਰੋਕ ਲੱਗ ਗਈ ਕਿ ਉਹਨਾਂ ਦੀਆਂ ਐਕਟੀਵਿਟੀ ਜਿਹੜੀਆਂ ਸੀਗੀਆਂ ਉਹ ਬਿਲਕੁਲ ਬੰਦ ਹੋ ਗਈਆਂ। ਪਰ ਜੇ ਇਹ ਜਿਹੜਾ ਤਰੀਕਾ ਸੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਪਹਿਲੇ ਦਿਨ ਤੋਂ ਇਸ ਗੱਲ ਦਾ ਜਿਹੜਾ ਸਮਰਥਕ ਰਿਹਾ ਹੈ ਕਿ ਲੋਕਾਂ ਨੂੰ, ਖਾਸ ਕਰ ਪੰਜਾਬ ਦੇ ਲੋਕਾਂ ਨੂੰ ਆਪਣਾ ਇਹ ਹੱਕ ਜਿਹੜਾ ਵਰਤਣ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਤੇ ਉਹ ਫੈਸਲਾ ਕਰਨ ਕਿ ਉਹਨਾਂ ਨੇ ਹਿੰਦੁਸਤਾਨ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ। ਇਹੀ ਗੱਲ ਜਿਹੜੀ ਜੰਮੂ ਕਸ਼ਮੀਰ ਦੇ ਲੋਕ ਚਾਹੁੰਦੇ ਆ ਕਿ ਉਹ ਆਪਣਾ ਜਿਹੜਾ ਉਹ ਵੋਟ ਪਾ ਕੇ ਆਮ ਲੋਕਾਂ ਦੀ ਜਿਹੜੀ ਲੋਕ ਰਾਏ ਹੈ ਜਿਹੜੀ ਉਹ ਲਈ ਜਾਵੇ ਕਿ ਉਹ ਹਿੰਦੁਸਤਾਨ ਦੇ ਨਾਲ ਰਹਿਣਾ ਚਾਹੁੰਦੇ ਕਿ ਨਹੀਂ ਰਹਿਣਾ ਚਾਹੁੰਦੇ। ਇਸ ਫੈਸਲੇ ਨਾਲ ਜਿਹੜਾ ਸਕਾਟਲੈਂਡ ਦੇ ਵਿੱਚ ਹੋਇਆ, ਇਹਦੇ ਨਾਲ ਜਿਹੜੀਆਂ ਬਾਕੀ ਸੰਘਰਸ਼ ਕਰ ਰਹੀਆਂ ਕੌਮਾਂ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਜਾਣੀ ਹੌਸਲਾ ਮਿਲਿਆ ਔਰ ਉਹਨਾਂ ਨੂੰ ਉਸ ਫਿਊਚਰ ਦੇ ਵਿੱਚ ਕੋਈ ਆਸ ਵੱਜੀ ਹੈ ਜੀ। ਬਿਲਕੁਲ ਵੀਰ ਜੀ। ਐਂਡ ਵੀਰ ਜੀ, ਇਸ ਤਰ੍ਹਾਂ ਲਾਈਕ ਸਾਡੇ ਕੋਲ 1 ਮਿੰਟ ਰਹਿ ਗਿਆ ਐਟ ਦੀ ਐਂਡ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਗਲੇ ਹਫਤੇ ਲਾਈਕ 2 ਵੀਕਸ ਫਰਮ ਨਾਓ 30 ਸਤੰਬਰ ਨੂੰ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਆ ਰਿਹਾ, ਵਾਸ਼ਿੰਗਟਨ DC ਆ ਰਿਹਾ, ਵਾਸ਼ਿੰਗਟਨ DC ਵਾਈਟ ਹਾਊਸ ਦੇ ਵਿੱਚ ਆ ਰਿਹਾ ਓਬਾਮਾ ਦੇ ਨਾਲ ਭਾਵੇਂ ਲੰਚ ਔਰ ਡਿਨਰ ਕਰਨ ਲਈ। ਅਸੀਂ 6 ਫॉर ਜਸਟਿਸ ਵੱਲੋਂ ਉੱਥੇ ਪ੍ਰੋਟੈਸਟ ਰੱਖਿਆ ਹੋਇਆ ਵਾ, ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਹਾਂਜੀ, ਮੈਂ ਜ਼ਰੂਰ ਜੀ। ਦੋਨੋਂ ਹੱਥ ਜੋੜ ਕੇ ਮੈਂ ਆਪਣੇ ਸਮੂਹ ਸਿੱਖ ਭਾਈਚਾਰੇ ਨੂੰ ਜਾਂ ਹੋਰ ਮੁਸਲਿਮ ਭਾਈਚਾਰੇ ਨੂੰ ਜਾਂ ਹੋਰ ਜਿਹੜੇ ਵੀਰ ਜਿਹੜੇ ਇਸ ਗੱਲ ਦੇ ਵਿਕਟਮ ਨੇ ਹਿੰਦੁਸਤਾਨ ਦੇ ਅੱਤਵਾਦ ਦੇ, ਤਾਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮੌਕੇ ਦੇ ਉੱਤੇ ਜਾ ਕੇ ਆਪਾਂ ਵੱਧ ਤੋਂ ਵੱਧ ਆਪਣੀ ਜਿਹੜੀ ਗਿਣਤੀ ਸ਼ੋਅ ਕਰੀਏ ਤਾਂ ਕਿ ਇੱਥੋਂ ਦੀ ਜਿਹੜੀਆਂ ਏਜੰਸੀਆਂ ਨੇ, ਇੱਥੋਂ ਦਾ ਜਿਹੜਾ ਮਿਨਿਸਟਰੀ ਹੈ ਜਾਂ ਆਪਣੇ ਹੋਮਲੈਂਡ ਸਿਕਿਉਰਿਟੀ ਹੈ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਏ ਕਿ ਭਾਵੇਂ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਗੁੰਡਾਗਰਦੀ ਕਰਕੇ ਆਪਣੀਆਂ ਵੋਟਾਂ ਬਟੋਰਨ ਦਾ ਜਿਹੜਾ ਵਸੀਲਾ ਕੀਤਾ, ਪਰ ਜਿਹੜੇ ਬਾਹਰਲੇ ਸਿੱਖ ਹੈ ਜਾਂ ਬਾਹਰਲੀਆਂ ਜਿਹੜੀਆਂ ਘੱਟ ਗਿਣਤੀ ਕੌਮਾਂ ਜਿਹੜੀਆਂ ਹਿੰਦੁਸਤਾਨ 'ਚ ਰਹਿੰਦੀਆਂ, ਉਹਨਾਂ ਦੇ ਜਿਹੜੇ ਲੋਕ ਬਾਹਰ ਪ੍ਰਵਾਸੀ ਬੈਠੇ ਹੈ, ਉਹ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹੈ। ਤੇ ਜੋ ਕੁਛ ਇਹਨੇ ਜਿਹੜਾ ਕ੍ਰਾਈਮ ਇਹਨੇ ਕੀਤਾ, ਜੋ ਸਿੱਖਾਂ ਦਾ, ਜੋ ਮੁਸਲਮਾਨਾਂ ਦਾ ਕਤਲੇਆਮ ਕੀਤਾ, ਜੋ ਸਿੱਖਾਂ ਦਾ ਉਜਾੜਾ ਕੀਤਾ ਜਾਂ ਹੋਰ ਘੱਟ ਗਿਣਤੀਆਂ ਨਾਲੇ ਕਰ ਰਹੇ ਆ, ਉਹ ਬਿਲਕੁਲ ਜਿਹੜੇ ਬਾਹਰਲੇ ਲੋਕ ਆ ਬਰਦਾਸ਼ਤ ਨਹੀਂ ਕਰਨਗੇ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਉੱਥੇ ਵੱਧ ਤੋਂ ਵੱਧ ਜਾ ਕੇ
ਆਪਣੀ ਸ਼ਮੂਲੀਅਤ ਕਰਨ। ਜੀ। ਅਸੀਂ ਭਾਵੇਂ ਦੂਰ ਬੈਠੇ ਹਾਂ, ਪਰ ਅਸੀਂ ਵੀ ਕੋਸ਼ਿਸ਼ ਕਰਾਂਗੇ ਅਸੀਂ ਵੀ ਵੱਧ ਤੋਂ ਵੱਧ ਗਿਣਤੀ 'ਚ ਪਹੁੰਚ ਸਕੀਏ। ਜੀ ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਵਕਤ ਹੋ ਗਿਆ ਹੁਣ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਇਸੇ ਤਰ੍ਹਾਂ ਸਮੇਂ-ਸਮੇਂ ਵੱਖ-ਵੱਖ ਮੁੱਦਿਆਂ ਤੇ ਅਸੀਂ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਹੁਣ ਤੁਹਾਡੇ ਕੋਲ ਅਸੀਂ ਵੀਰ ਜੀ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ TV 84 ਦੇ ਬਹੁਤ-ਬਹੁਤ ਧੰਨਵਾਦ ਜੀ, ਸਮੂਹ ਟੀਮ ਦਾ, ਅਜੀਤ ਕੌਰ ਜੀ ਤੁਹਾਡਾ ਵੀ, ਤੇ ਹੋਰ ਵੀ ਸਰੋਤਿਆਂ ਨੂੰ ਇਹੀ ਮੈਸੇਜ ਹੈ ਕਿ ਅਸੀਂ ਆਪਣੀ ਕੌਮ ਨੇ ਜਿੰਨਾ ਵੀ ਆਪਣਾ ਸਾਡਾ ਹਿੱਸਾ ਬਣਦਾ ਹੈ ਉਹ ਜ਼ਰੂਰ ਪਾਈਏ ਤਾਂ ਕਿ ਅਸੀਂ ਕਿਸੇ ਮੰਜ਼ਿਲ ਤੇ ਪਹੁੰਚ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।